ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੱਲ ਵੀ ਆਪਾਂ ਡਿਸਕਸ ਕੀਤਾ ਸੀ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਪਹਿਲੀ ਐਨਵਰਸਰੀ ਜੋ ਰਸ਼ੀਆ ਨੇ ਇਨਵੇਜ਼ਨ ਸ਼ੁਰੂ ਕੀਤੀ ਉਹ ਹੈ ਯੂਕਰੇਨ ਦੇ ਵਿੱਚ ਉਹਦੇ ਸੰਬੰਧ ਦੇ ਵਿੱਚ ਯੂਕਰੇਨ ਨੂੰ ਵਿਜ਼ਿਟ ਕਰਨ ਗਏ ਅਨਅਨਾਉਂਸਡ ਸੀ ਤੇ ਬੜੀ ਇੱਕ ਹਿਸਟੋਰਿਕ ਵਿਜ਼ਿਟ ਆ ਜੋ ਉਹਨਾਂ ਦੀ ਰਹਿ ਗਈ ਹੈਗੀ ਆ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਵੀ ਕਿਹਾ ਹੈ ਵੀ ਇਹ ਇੱਕ ਤਰ੍ਹਾਂ ਨਾਲ ਰਸ਼ੀਆ ਵਾਲੇ ਕ੍ਰਿਮੀਨਲ ਐਕਟ ਕਰ ਰਹੇ ਆ ਕਿਸ ਹਿਸਾਬ ਦੇ ਨਾਲ ਸਿਵਲ ਅਪਾਰਟਮੈਂਟ ਬਲਾਕਸ ਨੂੰ ਹਸਪੀਟਲਸ ਨੂੰ ਸਕੂਲਸ ਨੂੰ ਪਾਵਰ ਸਟੇਸ਼ਨਸ ਨੂੰ ਜੋ ਇਲੈਕਟ੍ਰਿਸਿਟੀ ਤੇ ਹੀਟ ਦਿੰਦੇ ਆ ਉਹਨਾਂ ਨੂੰ ਅਟੈਕ ਕੀਤਾ ਗਿਆ ਹੈਗਾ ਆ ਤੇ ਇਸ ਦੇ ਸੰਬੰਧ ਦੇ ਵਿੱਚ ਇਹ ਯੂਰਪ ਜਿਹੜਾ ਹੈ ਉਹ ਸਾਰਾ ਇਕੱਠਾ ਹੈਗਾ ਹੈ ਵਰਲਡ ਵਾਰ 2 ਤੋਂ ਬਾਅਦ ਦੇਖਿਆ ਜਾਵੇ ਤੇ ਯੂਐਸਏ ਦੇ ਨਾਲ ਆ ਤੇ ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਆ ਵਲਾਡੀਮੀਰ ਪੁਟਨ ਉਹਨਾਂ ਨੇ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਮਿਸ ਕੈਲਕੂਲੇਟ ਕੀਤਾ ਯੂਕਰੇਨ ਦੀ ਇਨਵੇਜਨ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਸ਼ਾਇਦ ਜਾਵਾਂਗੇ ਤੇ ਕਦੇ ਹਫ਼ਤੇ ਦੇ ਵਿੱਚ ਆਪਣਾ ਕੰਟਰੋਲ ਕਰ ਲਵਾਂਗੇ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਜੋ ਆ ਉਹਨਾਂ ਨੇ ਕਿਹਾ ਵੀ ਅਸੀਂ ਸਟਰੋਂਗ ਰਹੇ ਹਾਂ ਤੇ ਈਵਨ ਦੋ ਉਹਨਾਂ ਦਾ ਨੁਕਸਾਨ ਵੀ ਬਹੁਤ ਹੋਇਆ ਪਰ ਹਜੇ ਤੱਕ ਉਹ ਅੜੇ ਰਹੇ ਹੈਗੇ ਆ ਕਹਿੰਦਾ ਕਿਸੇ ਨੇ ਵੀ ਨਹੀਂ ਸੋਚਿਆ ਹੋਣਾ ਵੀ 1 ਸਾਲ ਤੱਕ ਯੂਕਰੇਨ ਆ ਜੋ ਐਡੀ ਤਕੜੀ ਪਾਵਰ ਆ ਰਸ਼ੀਆ ਦੀ ਉਹਦੇ ਸਾਹਮਣੇ ਅੜਿਆ ਰਿਹਾ ਹੋਵੇ ਦੂਸਰੇ ਪਾਸੇ ਰਸ਼ੀਆ ਵਾਲੇ ਕਾਫੀ ਅਪਸੈਟ ਹੈਗੇ ਆ ਵੀ ਪ੍ਰੈਜ਼ੀਡੈਂਟ ਯੂਐਸ ਬਾਈਡਨ ਹੁਣੀ ਉੱਥੇ ਵਿਜ਼ਿਟ ਕਿਉਂ ਕੀਤਾ ਹੈਗਾ ਆ ਤੇ ਪ੍ਰੈਜ਼ੀਡੈਂਟ ਬਾਈਡਨ 80 ਸਾਲਾਂ ਦੇ ਹੋ ਗਏ ਆ ਇੱਕ ਗੇਟ ਦੇ ਰਾਹੀਂ ਉੱਥੇ ਐਂਟਰ ਕੀਤੇ ਜਿਸ ਤਰ੍ਹਾਂ ਪਹਿਲਾਂ ਕੱਲ ਵੀ ਦੱਸਿਆ ਸੀ ਵੀ ਪਹਿਲਾਂ ਪਲੇਨ ਦੇ ਰਾਹੀਂ ਗਏ ਅੱਗੇ ਕੁਝ ਘੰਟੇ ਉਹ ਇੱਕ ਟ੍ਰੇਨ ਦੇ ਵਿੱਚ ਗਏ ਈਵਨ ਦੋ ਰਸ਼ੀਆ ਵਾਲਿਆਂ ਨੂੰ ਦੱਸਿਆ ਗਿਆ ਸੀ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉੱਥੇ ਵਿਜ਼ਿਟ ਕਰਨ ਜਾ ਰਹੇ ਹੈਗੇ ਆ ਸੋ ਹੁਣ ਦੇਖਦੇ ਆ ਰਸ਼ੀਆ ਵਾਲੇ ਇਹ ਤੋਂ ਬਾਅਦ ਕੀ ਕਰਦੇ ਆ ਪਰ ਚਾਈਨਾ ਵਾਲਿਆਂ ਨੇ ਅੱਜ ਜ਼ਰੂਰ ਸਟੇਟਮੈਂਟ ਦਿੱਤੀ ਆ ਚਾਈਨਾ ਦਾ ਪ੍ਰੈਜ਼ੀਡੈਂਟ ਜ਼ੀ ਜਿਨਪਿੰਗ ਉਹ ਕਹਿੰਦਾ ਵੀ ਮੈਂ ਰਸ਼ੀਆ ਨੂੰ ਵਿਜ਼ਿਟ ਕਰਨ ਜਾ ਰਿਹਾ ਹੈਗਾ ਆ ਸੋ ਮਲਟੀ ਪਾਰਟੀ ਪੀਸ ਟਾਕਸ ਹੋਣਗੀਆਂ ਇਹ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਜੋ ਵਿਜ਼ਿਟ ਆ ਤੇ ਚਾਈਨਾ ਤੇ ਯੂਐਸਏ ਦੇ ਵਿੱਚ ਜੋ ਕਾਫੀ ਇਸ ਟਾਈਮ ਕਸ਼ਮਕਸ਼ ਚੱਲ ਰਹੀ ਆ ਉਸ ਤੋਂ ਬਾਅਦ ਇਹ ਸਟੇਟਮੈਂਟ ਆਈ ਆ ਵੀ ਬਹੁਤ ਜਲਦੀ ਚਾਈਨਾ ਦਾ ਪ੍ਰੈਜ਼ੀਡੈਂਟ ਜ਼ੀ ਉਹ ਵਿਜ਼ਿਟ ਕਰਨ ਜਾ ਰਿਹਾ ਰਸ਼ੀਆ ਨੂੰ ਜੀ ਬਿਲਕੁਲ ਅੱਜ ਪੋਲੈਂਡ ਦੇ ਵਿੱਚ ਨੇ ਤੇ ਪੋਲੈਂਡ ਜਾ ਕੇ ਉਹਨਾਂ ਨੇ ਕਿਹਾ ਵੀ ਜਦ ਸਾਲ ਪਹਿਲਾਂ ਯੂਕਰੇਨ ਦੇ ਉੱਤੇ ਹਮਲਾ ਹੋਇਆ ਸੀ ਤੇ ਕਹਿੰਦੇ ਇਹ ਦੇਖਿਆ ਜਾ ਰਿਹਾ ਸੀਗਾ ਵੀ ਕੀਵ ਜਿਹੜਾ ਉਹ ਡਿੱਗ ਪਊਗਾ ਤੇ ਪਰ ਕਹਿੰਦੇ ਮੈਂ ਕੱਲ ਮਿਲ ਕੇ ਆਇਆ ਉੱਥੇ ਜਾ ਕੇ ਆਇਆ ਤੇ ਕੀਵ ਸਟੈਂਡਸ ਸਟਰੋਂਗ ਕੱਲ ਜਿਹੜਾ ਕੀਵ ਦੇ ਵਿੱਚ ਯੂਕਰੇਨ 'ਚ ਕਿਹਾ ਸੀਗਾ ਕੀਵ ਸਟੈਂਡਸ ਤੇ ਅੱਜ ਇਹਨਾਂ ਨੇ ਕਿਹਾ ਵੀ ਕੀਵ ਸਟੈਂਡ ਸਟਰੋਂਗ ਵੀ ਉਹ ਉਹਦੇ ਨਾਲ ਮੱਥਾ ਲਾਈ ਖੜੇ ਨੇ ਸੋ ਫਿਕਰ ਕਰਨ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਜ਼ਰੂਰਤ ਨਹੀਂ ਆ ਤੇ ਕਹਿੰਦੇ ਵੀ ਸਾਰਿਆਂ ਦਾ ਸਮਰਥਨ ਇਹਨਾਂ ਨੂੰ ਜਿਹੜਾ ਵੱਧ ਤੋਂ ਵੱਧ ਮਿਲੂਗਾ ਉਧਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 2 ਘੰਟੇ ਦਾ ਆਪਣਾ ਉੱਥੇ ਸਟੇਟ ਆਫ ਦਾ ਯੂਨੀਅਨ ਐਡਰੈਸ ਜਿਹੜਾ ਕੀਤਾ ਜਿਸ ਦੇ ਵਿੱਚ ਉਹੀ ਗੱਲਾਂ ਉਹਨਾਂ ਨੇ ਮੁੜ ਦੁਬਾਰਾ ਜਿਹੜੀਆਂ ਆ ਉਹ ਦੁਹਰਾਈਆਂ ਵੀ ਵੈਸਟ ਦੇ ਕਰਕੇ ਇਹ ਸਾਰਾ ਰੌਲਾ ਜਿਹੜਾ ਪਿਆ ਆ ਨਾਜ਼ੀਜ਼ ਨੂੰ ਖਦੇੜਨ ਦੇ ਲਈ ਯੂਕਰੇਨ ਦੇ ਵਿੱਚ ਉਹਨਾਂ ਨੇ ਇਹ ਹਮਲਾ ਜਿਹੜਾ ਉਹ ਕੀਤਾ ਆ ਤੇ ਨਾਲ ਹੀ ਉਹਨਾਂ ਨੇ ਇਹ ਜਿਹੜਾ ਕਹਿ ਦਿੱਤਾ ਵੀ ਜਿਹੜਾ ਨਿਊਕਲੀਅਰ ਆਰਮ ਟ੍ਰੀਟੀ ਯੂਐਸ ਦੇ ਨਾਲ ਕੀਤੀ ਗਈ ਸੀ ਉਸ ਨੂੰ ਉਹ ਸਸਪੈਂਡ ਕਰਨ ਜਾ ਰਹੇ ਹੈਗੇ ਆ ਵੀ ਇਸ ਟ੍ਰੀਟੀ ਦੇ ਵਿੱਚ ਹੁਣ ਮੁੜ ਕੇ ਇਸ ਦੇ ਵਿੱਚ ਹਸਤਾਖਰ ਇੱਕ ਹਿਸਾਬ ਦੇ ਨਾਲ ਨਹੀਂ ਕਰਨਗੇ ਇਸ ਟ੍ਰੀਟੀ ਦੇ ਨਾਲ ਦੋਨਾਂ ਹੀ ਮੁਲਕਾਂ ਨੇ ਕੋਲਡ ਵਾਰ ਤੋਂ ਬਾਅਦ ਦੇ ਵਿੱਚ ਇਹ ਕਿਹਾ ਸੀਗਾ ਵੀ ਭਾਈ ਅਸੀਂ ਆਪੋ ਆਪਣੇ ਪੱਧਰ ਦੇ ਉੱਤੇ ਹੋਰ ਨਿਊਕਲੀਅਰ ਹਥਿਆਰ ਬਣਾਉਣ ਨੂੰ ਲੈ ਕੇ ਉਸ ਦੇ ਉੱਤੇ ਰੋਕ ਲਾਵਾਂਗੇ ਤੇ ਜਿਹੜੇ ਆਲਰੇਡੀ ਬਹੁਤ ਜ਼ਿਆਦਾ ਵਾਧੂ ਨਿਊਕਲੀਅਰ ਹਥਿਆਰ ਬਣੇ ਪਏ ਆ ਉਹਨਾਂ ਨੂੰ ਨਸ਼ਟ ਕਰਨ ਬਾਰੇ ਜਿਹੜਾ ਉਹ ਡਿਸਮੈਂਟਲ ਕਰਨ ਬਾਰੇ ਜਿਹੜਾ ਉਹ ਸੋਚਾਂਗੇ ਸੋ ਹੁਣ ਇਸ ਟ੍ਰੀਟੀ ਦੇ ਵਿੱਚੋਂ ਕਹਿੰਦਾ ਵੀ ਮੈਂ ਬਾਹਰ ਜਿਹੜਾ ਉਹ ਨਿਕਲਣ ਜਾ ਰਿਹਾ ਸਸਪੈਂਡ ਜਿਹੜਾ ਉਹ ਕਰਾਂਗੇ ਜੇ ਆંકੜਿਆਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਯੂਕਰੇਨ ਦੇ ਵਿੱਚ ਹੁਣ ਤੱਕ ਯੂਐਨ ਦੇ ਮੁਤਾਬਕ 8000 ਤੋਂ ਵੱਧ ਕੱਲੀਆਂ ਸਿਵਲੀਅਨ ਮੌਤਾਂ ਜਿਹੜੀਆਂ ਆ ਉਹ ਹੋ ਚੁੱਕੀਆਂ ਆ 13,000 ਤੋਂ ਵੱਧ ਲੋਕ ਜਿਹੜੇ ਆ ਉੱਥੇ ਜ਼ਖਮੀ ਹੋਏ ਨੇ ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਹਜ਼ਾਰਾਂ ਹੀ ਜਿਹੜੇ ਲੋਕ ਆ ਫੌਜੀ ਵੀ ਆ ਉਹਨਾਂ ਦੇ ਉੱਥੇ ਮਾਰੇ ਜਾ ਚੁੱਕੇ ਹੈਗੇ ਆ ਸੋ ਹੁਣ ਦੇਖਦੇ ਆ ਅੱਗੇ ਕੀ ਬਣਦਾ ਆ ਜਿਹੜਾ ਚੀਨ ਵਾਲਿਆਂ ਨੇ ਆਪਣਾ ਮੇਨ ਮਿਨਿਸਟਰ ਜਿਹੜਾ ਉਧਰ ਨੂੰ ਘੱਲਣਾ ਆ ਹਰਜੋਤ ਸਿੰਘ ਜੀ ਦੇਖੋ ਵੀ ਇਹ ਸ਼ਾਇਦ ਟੇਬਲ ਦੇ ਉੱਤੇ ਬਿਠਾ ਕੇ ਗੱਲਬਾਤ ਕਰਕੇ ਤੇ ਇਸ ਮਸਲੇ ਨੂੰ ਸੁਲਝਾਉਣ ਵੱਲ ਨੂੰ ਜਿਹੜਾ ਉਹ ਹੋ ਸਕਦਾ ਆ ਉਧਰ ਨਾਟੋ ਦੇ ਵਿੱਚ 2 ਸਕੈਂਡੀਨੇਵੀਅਨ ਮੁਲਕਾਂ ਨੇ ਮੈਂਬਰਸ਼ਿਪ ਦੇ ਲਈ ਅਪਲਾਈ ਕੀਤਾ ਆ ਜਿਨ੍ਹਾਂ ਦੀ ਇੱਕ ਹਿਸਾਬ ਦੇ ਨਾਲ
ਕਹਿ ਲਓ ਵੀ ਹੱਥ ਵੀ ਉਹ ਹਾਂ ਹੋਊਗੀ ਜਾਂ ਨਾ ਹੋਊਗੀ, ਉਹ ਤੁਰਕੀ ਦੇ ਹੱਥ ਦੇ ਵਿੱਚ ਆ। ਸੋ ਉੱਥੇ ਵੀ ਦੇਖੋ ਵੀ ਨਾਟੋ ਐਕਸਪੈਂਡ ਕਰਦਾ ਆ ਜਾਂ ਨਹੀਂ।